ਇੰਡੀਅਨ ਕੰਪਨੀਜ਼ ਦੇ ਨਾਲ ਕੰਸਟਰਕਸ਼ਨ ਰੂਪਰ ਨਿਊਕਲੀਅਰ ਪਾਵਰ ਪਲਾਂਟ ਦੀ, ਜਿਸ ਦੇ ਵਿੱਚ ਜਿਹੜਾ ਹੈ ਉਹ ਰਸ਼ੀਆ ਦੀ ਸਟੇਟ ਰਨ ਕਾਰਪੋਰੇਸ਼ਨ ਵੀ ਇਨਵੋਲਵ ਹੈ। ਉਸ ਦੇ ਵਿੱਚ $5 ਬਿਲੀਅਨ ਜਿਹੜੇ ਨੇ ਉਹ ਸਾਈਫਨ ਆਊਟ ਕੀਤੇ ਗਏ ਨੇ ਐਜ਼ ਅ ਕਰਪਟ ਪ੍ਰੈਕਟਿਸ। ਬੰਗਲਾਦੇਸ਼ ਦਾ ਆਫੀਸ਼ੀਅਲੀ ਇੰਡੀਆ ਨੂੰ ਇਹ ਕਿਹਾ ਕਿ ਵੀ ਇਹ ਸ਼ੇਖ ਹਸੀਨਾ ਨੂੰ ਸਾਡੇ ਹਵਾਲੇ ਕਰੋ, ਕਿਉਂਕਿ ਉਸ ਤੋਂ ਪਹਿਲਾਂ ਜੈਨੋਸਾਈਡ ਦੇ ਜਿਹੜੇ ਨੇ ਕੇਸ ਵੀ ਉਹਦੇ ਉੱਤੇ ਪਾਏ ਨੇ ਕਿ ਵੀ ਉਹਨੇ ਕਿਵੇਂ ਰੂਥਲੈਸਲੀ ਜਿਹੜਾ ਉਹ ਪੁਲਿਸ ਰਾਹੀਂ ਨੌਜਵਾਨਾਂ ਨੂੰ ਮਾਰਿਆ ਮਰਵਾਇਆ ਜਿਹੜੇ ਪ੍ਰੋਟੈਸਟ ਕਰ ਰਹੇ ਸੀ। ਉਹਨਾਂ ਨੇ ਕਿਹਾ ਜੀ ਬੰਗਲਾਦੇਸ਼ ਇਸ ਲਈ ਸ਼ੇਖ ਹਸੀਨਾ ਦੀ ਐਕਸਟ੍ਰੈਡੀਸ਼ਨ ਦੀ ਮੰਗ ਕਰ ਰਿਹਾ ਕਿਉਂਕਿ ਸ਼ੇਖ ਹਸੀਨਾ ਡੈਮੋਕ੍ਰੈਟਿਕ ਵੈਲਿਊਜ਼ ਦੀ ਸਿੰਬਲ ਹੈ ਔਰ ਇਹ ਬੰਗਲਾਦੇਸ਼ ਦੀ ਇੰਟਰਿਮ ਗਵਰਨਮੈਂਟ ਚਾਹੁੰਦੀ ਹੈ ਕਿ ਸ਼ੇਖ ਹਸੀਨਾ ਉਹਨਾਂ ਦੇ ਕਬਜ਼ੇ 'ਚ ਆ ਜਾਏ, ਉਹਨੂੰ ਉਹ ਜੇਲ੍ਹ 'ਚ ਬੰਦ ਕਰਕੇ ਮਾਰ ਦੇਣ। ਬੰਗਲਾਦੇਸ਼ 'ਚ ਇੱਕ ਐਸੀ ਸਰਕਾਰ ਹੈ ਜਿਹੜੀ ਹਿੰਸਕ ਭੀੜ ਦੇ ਦਮ ਤੇ ਚੱਲਦੀ ਹੈ। ਇਸ ਸਰਕਾਰ ਦੀ ਕੋਈ ਡੈਮੋਕ੍ਰੈਟਿਕ ਰੈਕਗਨੀਸ਼ਨ ਨਹੀਂ ਹੈ, ਇਸ ਲਈ ਉਹਨੂੰ ਕੋਈ ਹੱਕ ਹੀ ਨਹੀਂ ਹੈ ਕਿ ਉਹ ਸ਼ੇਖ ਹਸੀਨਾ ਦੀ ਐਕਸਟ੍ਰੈਡੀਸ਼ਨ ਦੀ ਮੰਗ ਕਰੇ। ਦਰਸ਼ਕੋ ਬ੍ਰੇਕ ਤੋਂ ਬਾਅਦ ਤੁਹਾਡਾ ਸਭ ਦਾ ਭਰਪੂਰ ਸਵਾਗਤ ਹੈ। ਸੋ ਵੀਅਰਸ ਗੱਲਬਾਤ ਕਰਨ ਜਾ ਰਹੇ ਹਾਂ ਬੰਗਲਾਦੇਸ਼ ਤੇ ਭਾਰਤ ਦੇ ਬਾਰੇ ਨਾਲ ਕਿ ਵੀਅਰਸ ਇਉਂ ਜਾਪਦਾ ਹੈ ਕਿ ਬੰਗਲਾਦੇਸ਼ ਸਿੱਧੇ ਤੌਰ ਤੇ ਭਾਰਤ ਨੂੰ ਵੰਗਾਰ ਰਿਹਾ ਹੈ ਔਰ ਬੰਗਲਾਦੇਸ਼ ਸਰਕਾਰ ਨੇ ਸਰਕਾਰੀ ਤੌਰ ਤੇ ਭਾਰਤ ਸਰਕਾਰ ਤੋਂ ਸ਼ੇਖ ਹਸੀਨਾ ਨੂੰ ਬੰਗਲਾਦੇਸ਼ ਦੇ ਹਵਾਲੇ ਕਰਨ ਦੀ ਮੰਗ ਕੀਤੀ ਹੈ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ, ਦੇਖਣ ਸੁਣ ਲਈ ਐਂਡ ਲਿਖਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਧੰਨਵਾਦ ਜੀ। ਡਾਕਟਰ ਸਾਹਿਬ ਕੀ ਵਿਚਾਰਾਂ ਨੇ? ਦੇਖੋ, ਬੰਗਲਾਦੇਸ਼ 'ਚ ਬੇਸ਼ੱਕ ਅਜੇ ਮੁਹੰਮਦ ਯੂਨਸ ਦੀ ਅਗਵਾਈ ਵਿੱਚ ਇੰਟਰਿਮ ਸਰਕਾਰ ਹੈ, ਲੇਕਿਨ ਅਣਖ ਔਰ ਗੈਰਤ ਕਿੰਨੇ ਇੰਪੋਰਟੈਂਟ ਐਲੀਮੈਂਟ ਹੁੰਦੇ ਨੇ ਇਹ ਬੰਗਲਾਦੇਸ਼ ਨੇ ਦੱਸਿਆ ਕਿ ਇਹਦੇ ਬਾਵਜੂਦ ਕਿ ਇੰਡੀਆ ਨੇ ਬੰਗਲਾਦੇਸ਼ ਨੂੰ ਪੂਰੀ ਤਰ੍ਹਾਂ ਰੌਬ ਕੀਤਾ, ਆਪਣੀ ਏਜੰਟ ਸ਼ੇਖ ਹਸੀਨਾ ਨੂੰ ਸਾਹਮਣੇ ਬਿਠਾ ਕੇ ਬੰਗਲਾਦੇਸ਼ ਨੂੰ ਲਗਭਗ ਭਾਰਤ ਦੇ ਇੱਕ ਸੂਬੇ ਵਾਂਗ ਟਰੀਟ ਕੀਤਾ। ਹਰ ਪੱਖੋਂ ਉਹਨੇ ਵੀ ਢਿੱਡ ਭਰਿਆ, ਆਪਣਾ ਹੀ ਨਹੀਂ ਬਿਲੀਅਨਸ ਆਫ ਡਾਲਰ ਸਾਈਫਨ ਆਊਟ ਕੀਤੇ ਕਰਪਸ਼ਨ ਦੇ। ਸ਼ੇਖ ਹਸੀਨਾ ਨੇ, ਮੁਜੀਬੁਰ ਰਹਿਮਾਨ ਦੀ ਲੜਕੀ ਨੇ, ਅੱਗੋਂ ਉਹਦੀ ਭਤੀਜੀ ਤੇ ਦੂਜੀ ਜਿਹੜੀ ਹੈ ਈਵਨ ਉਹ ਹੁਣ ਬ੍ਰਿਟਨ ਦੀ ਜਿਹੜੀ ਹੈ ਉਹ ਮਿਨਿਸਟਰ ਹੈ ਲੇਬਰ ਪਾਰਟੀ ਦੀ ਗਵਰਨਮੈਂਟ 'ਚ, ਪਰ ਉਸ ਨੂੰ ਵੀ ਬੰਗਲਾਦੇਸ਼ 'ਚੋਂ ਜੋ ਖਬਰਾਂ ਨੇ ਕਿ ਭਾਈ ਉਹਨੇ ਵੀ ਕਿੰਨੇ ਬਿਲੀਅਨ ਜਿਹੜੇ ਨੇ ਸਾਈਫਨ ਆਊਟ ਕਰਕੇ ਬਾਹਰ ਕਿੰਨੇ ਸੌ ਦੀਆਂ ਪ੍ਰਾਪਰਟੀਆਂ ਬਣਾਈਆਂ। ਸੋ ਸਾਰੀ ਇਨਵੈਸਟੀਗੇਸ਼ਨ ਬਾਹਰ ਹੈ ਔਰ ਹੁਣ ਬੰਗਲਾਦੇਸ਼ ਨੇ ਸਿੱਧਾ ਸ਼ੇਖ ਹਸੀਨਾ ਦੇ ਖਿਲਾਫ ਬੰਗਲਾਦੇਸ਼ ਲਾਂਚਿਸ $5 ਬਿਲੀਅਨ ਗ੍ਰੈਫਟ ਪ੍ਰੋਬ ਅਗੇਂਸਟ ਸ਼ੇਖ ਹਸੀਨਾ। ਉਹਨਾਂ ਨੇ ਕਿਹਾ ਕਿ ਵੀ ਇਹ ਜਿਹੜਾ ਇੰਡੀਅਨ ਕੰਪਨੀਜ਼ ਦੇ ਨਾਲ ਕੰਸਟਰਕਸ਼ਨ ਰੂਪਰ ਨਿਊਕਲੀਅਰ ਪਾਵਰ ਪਲਾਂਟ ਦੀ, ਜਿਸ ਦੇ ਵਿੱਚ ਜਿਹੜਾ ਹੈ ਉਹ ਰਸ਼ੀਆ ਦੀ ਸਟੇਟ ਰਨ ਕਾਰਪੋਰੇਸ਼ਨ ਵੀ ਇਨਵੋਲਵ ਹੈ, ਉਸ ਦੇ ਵਿੱਚ $5 ਬਿਲੀਅਨ ਜਿਹੜੇ ਨੇ ਉਹ ਸਾਈਫਨ ਆਊਟ ਕੀਤੇ ਗਏ ਨੇ ਐਜ਼ ਅ ਕਰਪਟ ਪ੍ਰੈਕਟਿਸ। ਔਰ ਇਹ ਜਿਹੜੀ ਉਹਦੇ ਨਾਲ ਹੀ ਉਹਨਾਂ ਨੇ ਸ਼ੇਖ ਹਸੀਨਾ ਦੇ ਉਹਦਾ ਮੁੰਡਾ ਜਿਹੜਾ ਹੈ ਸਜੀਬ ਵਾਜਦ, ਉਸ ਨੂੰ ਵੀ ਔਰ ਇੱਕ ਹੋਰ ਕੁਲਦੀਪ ਸਦੀਕ ਉਹ ਜਿਹੜਾ ਉਹਦੀ ਭਤੀਜੀ ਹੈ ਔਰ ਦੂਜਾ ਜਿਹੜਾ ਮੈਂ UK ਦੀ ਗੱਲ ਕੀਤੀ ਮਿਨਿਸਟਰ ਹੈ, ਉਹਨਾਂ ਨੂੰ ਵੀ ਉਹ ਕੁਐਸਚਨ ਕਰਨਾ ਚਾਹੁੰਦੇ ਨੇ। ਔਰ ਇਹ $5 ਬਿਲੀਅਨ ਦੀ ਰੂਪਨਗਰ ਰੂਪੋਰ ਨਿਊਕਲੀਅਰ ਪਾਵਰ ਪਲਾਂਟ ਪ੍ਰੋਜੈਕਟ ਦੇ ਵਿੱਚ ਕਰਪਸ਼ਨ ਦਾ ਕੇਸ ਹੈ। ਔਰ ਹੁਣ ਇਸ ਸਾਰੇ ਦੇ ਚੱਲਦੇ ਆ ਬੰਗਲਾਦੇਸ਼ ਦਾ, ਜਿਵੇਂ ਮੈਂ ਕਿਹਾ, ਅਣਖ ਔਰ ਗੈਰਤ ਇਹ ਹੈ ਕਿ ਵੀ ਉਹਨਾਂ ਨੇ ਆਫੀਸ਼ੀਅਲੀ ਇੰਡੀਆ ਨੂੰ ਇਹ ਕਿਹਾ ਕਿ ਵੀ ਇਹ ਸ਼ੇਖ ਹਸੀਨਾ ਨੂੰ ਸਾਡੇ ਹਵਾਲੇ ਕਰੋ, ਕਿਉਂਕਿ ਉਸ ਤੋਂ ਪਹਿਲਾਂ ਜੈਨੋਸਾਈਡ ਦੇ ਜਿਹੜੇ ਨੇ ਕੇਸ ਵੀ ਉਹਦੇ ਉੱਤੇ ਪਾਏ ਨੇ ਕਿ ਵੀ ਉਹਨੇ ਕਿਵੇਂ ਰੂਥਲੈਸਲੀ ਜਿਹੜਾ ਉਹ ਪੁਲਿਸ ਰਾਹੀਂ ਨੌਜਵਾਨਾਂ ਨੂੰ ਮਾਰਿਆ ਮਰਵਾਇਆ ਜਿਹੜੇ ਪ੍ਰੋਟੈਸਟ ਕਰ ਰਹੇ ਸੀ। ਹੁਣ ਕਰਪਸ਼ਨ ਦੇ ਕੇਸਿਸ ਨੇ ਸਿੱਧੇ ਹੁਣ ਭਾਰਤ ਇਹਦੇ 'ਤੇ ਕੀ ਕਰੇਗਾ? ਈਵਨ BBC ਦੀ ਖਬਰ ਹੈ ਕਿ ਵੀ ਇਹ ਬੰਗਲਾਦੇਸ਼ ਜਿਹੜਾ ਉਹ ਤਾਂ ਟਕਰਾਉਣ ਦੇ ਮੂਡ 'ਚ ਹੈ ਭਾਰਤ ਨਾਲ, ਕਿਉਂਕਿ ਪਹਿਲਾਂ ਇਹਨਾਂ ਦਾ ਫੋਰਨ ਸੈਕਟਰੀ ਮਿਸਟਰ ਮਿਸਤਰੀ ਉਹ ਆਇਆ ਬੰਗਲਾਦੇਸ਼ ਔਰ ਦੂਜਾ ਤਾਂ ਉਹਨਾਂ ਨੇ ਕਿਹਾ ਜੀ ਸ਼ਾਇਦ ਠੰਡਾ ਹੋ ਗਿਆ। ਉਹਨਾਂ ਨੇ ਜਾਂ ਇੰਡੀਆ ਨੇ ਹਿੰਦੂਆਂ ਦੀ ਸੁਰੱਖਿਆ ਦਾ ਰੌਲਾ ਬੜਾ ਉੱਚੀ ਪਾਇਆ ਕਿ ਜੀ ਦੇਖੋ ਉੱਥੇ ਹਿੰਦੂਆਂ 'ਤੇ ਜ਼ੁਲਮ ਹੋ ਰਹੇ ਨੇ, ਉਹਨੂੰ ਕਵਰ ਕਰਨੇ, ਪਰ ਬੰਗਲਾਦੇਸ਼ ਨੇ ਇਹਦੀ ਕੋਈ ਪਰਵਾਹ ਨਹੀਂ ਕੀਤੀ। ਔਰ ਇਹ 5 ਅਗਸਤ ਤੋਂ ਜਦੋਂ ਕਿ ਸ਼ੇਖ ਹਸੀਨਾ ਦੌੜ ਕੇ ਭਾਰਤ ਆ ਕੇ ਉਹਨੇ ਸ਼ੈਲਟਰ ਲਈ ਹੈ ਔਰ ਉੱਥੋਂ ਹੀ ਉਹ ਆਪਣੀਆਂ ਬਿਆਨਬਾਜ਼ੀਆਂ ਕਰ ਰਹੀ ਹੈ। ਔਰ ਇਹ ਹੁਣ ਉਹਨਾਂ ਦੇ ਜਿਹੜੇ ਲੈਫਟੀਨੈਂਟ ਜਨਰਲ ਰਿਟਾਇਰਡ ਮੁਹੰਮਦ ਜਹਾਂਗੀਰ ਆਲਮ ਚੌਧਰੀ ਹੈ,
ਇਹ ਹੋਮ ਮਿਨਿਸਟਰੀ ਦਾ ਮੇਨ ਸਲਾਹਕਾਰ ਹੈ ਬੰਗਲਾਦੇਸ਼ 'ਚ। ਉਹਨਾਂ ਨੇ ਕਿਹਾ ਕਿ ਅਸੀਂ ਆਫੀਸ਼ੀਅਲੀ ਭਾਰਤ ਸਰਕਾਰ ਨੂੰ ਹੁਣ ਇਹ ਰਿਕੁਐਸਟ ਕੀਤੀ ਹੈ ਕਿ ਵੀ ਸ਼ੇਖ ਹਸੀਨਾ ਨੂੰ ਸਾਡੇ ਹਵਾਲੇ ਕਰੋ। ਭਾਰਤ ਦੀ ਫੋਰਨ ਮਿਨਿਸਟਰੀ ਨੇ ਵੀ ਕਿਹਾ ਕਿ ਜੀ ਸਾਨੂੰ ਇਹ ਜਿਹੜੀ ਹੈ ਉਹਨਾਂ ਦੀ ਡਿਮਾਂਡ ਮਿਲੀ ਹੈ, ਪਰ ਅਸੀਂ ਅਜੇ ਇਸ ਦੇ ਉੱਤੇ ਕੋਈ ਵੀ ਰਿਐਕਸ਼ਨ ਨਹੀਂ ਦੇਣਾ ਚਾਹੁੰਦੇ। ਔਰ ਇਹ ਸਾਰੇ ਦੇ ਚਲਦਿਆਂ ਜਿਹੜਾ ਹੁਣ ਭਾਰਤ ਦੇ ਤੁਸੀਂ ਐਕਸਪਰਟਸ ਦਾ ਹਾਲ ਦੇਖ ਲਓ ਕਿ ਜਿਹੜੇ ਇੱਕ ਪਾਸੇ ਕੈਨੇਡਾ ਜਾਂ ਦੂਜੇ ਮੁਲਕਾਂ ਤੋਂ ਜੀ ਫਲਾਣੇ ਨੂੰ ਸਾਡੇ ਹਵਾਲੇ ਕਰੋ, ਫਲਾਣੇ ਨੂੰ ਸਾਡੇ ਬਿਨਾਂ ਸਬੂਤਾਂ ਤੋਂ, ਤੇ ਇੱਥੇ ਜਿਹੜੀ ਜੈਨੋਸਾਈਡ 'ਚ ਇਨਵੋਲਵ ਹੈ ਬੀਬੀ ਪ੍ਰਾਈਮ ਮਿਨਿਸਟਰ, ਜਿਹੜੀ ਕਰਪਸ਼ਨ 'ਚ ਇਨਵੋਲਵ ਹੈ, ਲੁੱਟਿਆ ਮੁਲਕ ਨੂੰ, ਉਹਦੇ ਬਾਰੇ ਇਹਨਾਂ ਦੇ ਤੁਸੀਂ ਜਿਹੜੇ ਦੇਖੋ ਕਿ ਵੀ ਜਿਹੜੇ ਇਹਨਾਂ ਦੇ ਐਕਸਪਰਟ ਨੇ ਉਹ ਕੀ ਕਹਿੰਦੇ ਨੇ। ਔਰ ਇਹ ਜਿਹੜੀ ਹੈ ਇਹਨਾਂ 'ਚੋਂ ਭਾਰਤ ਦਾ ਜਿਵੇਂ ਐਕਸ ਡਿਪਲੋਮੈਟ ਹੈ ਰਾਜੀਵ ਡੋਗਰਾ, ਔਰ ਉਹਨਾਂ ਨੇ ਕਿਹਾ ਜੀ ਬੰਗਲਾਦੇਸ਼ ਇਸ ਲਈ ਸ਼ੇਖ ਹਸੀਨਾ ਦੀ ਐਕਸਟ੍ਰੈਡੀਸ਼ਨ ਦੀ ਮੰਗ ਕਰ ਰਿਹਾ ਕਿਉਂਕਿ ਸ਼ੇਖ ਹਸੀਨਾ ਡੈਮੋਕ੍ਰੈਟਿਕ ਵੈਲਿਊਜ਼ ਦੀ ਸਿੰਬਲ ਹੈ। ਔਰ ਇਹ ਜਿਹੜਾ ਉਹਨਾਂ ਨੇ ਕਿਹਾ ਕਿ ਜੋ ਪਾਕਿਸਤਾਨ ਦੇ ਖਿਲਾਫ ਵਿਦਰੋਹ ਹੋਇਆ ਸੀ ਹਸੀਨਾ, ਉਹਦੇ ਪਿਓ ਨੇ ਜਿਹੜਾ ਇਸ ਨੂੰ ਜਿਹੜਾ ਉਹ ਵਿਦਰੋਹ ਦਾ ਲੀਡ ਕੀਤਾ ਸੀ। ਹੁਣ ਉਲਟੀ ਦਿਸ਼ਾ 'ਚ ਚੀਜ਼ਾਂ ਜਾ ਰਹੀਆਂ। ਬੰਗਲਾਦੇਸ਼ ਜਿਹੜਾ ਹੁਣ ਪਾਕਿਸਤਾਨ ਦਾ ਦੋਸਤ ਬਣ ਗਿਆ, ਇਸ ਲਈ ਜਿਹੜੀ ਹੈ ਮੌਜੂਦਾ ਜਿਹੜੀ ਹੈ ਸ਼ੇਖ ਹਸੀਨਾ ਉਹ ਸਿੰਬਲ ਹੈ ਡੈਮੋਕ੍ਰੇਸੀ ਦੀ। ਔਰ ਇਹ ਬੰਗਲਾਦੇਸ਼ ਦੀ ਇੰਟਰਿਮ ਗਵਰਨਮੈਂਟ ਚਾਹੁੰਦੀ ਹੈ ਕਿ ਸ਼ੇਖ ਹਸੀਨਾ ਉਹਨਾਂ ਦੇ ਕਬਜ਼ੇ 'ਚ ਆ ਜਾਏ, ਉਹਨੂੰ ਉਹ ਜੇਲ੍ਹ 'ਚ ਬੰਦ ਕਰਕੇ ਮਾਰ ਦੇਣ। ਤੇ ਇਸ ਤਰ੍ਹਾਂ ਜਿਹੜਾ ਉਹਨੇ ਕਿਹਾ ਜੀ ਬਿਲਕੁਲ ਇੱਕ ਇਨੋਸੈਂਟ ਲੇਡੀ ਨੂੰ ਹਥਿਆਰਾਂ ਨਾਲ ਲੈਸ ਲੋਕਾਂ ਦੇ ਹਵਾਲੇ ਕਰਨਾ ਇਹ ਬਿਲਕੁਲ ਅਨੈਤਿਕ ਹੈ, ਇਮੋਰਲ ਹੈ। ਹੁਣ ਬ੍ਰਹਮ ਚੈਲਾਨੀ ਜਿਹੜਾ ਮੈਂ ਅਕਸਰ ਕਹਿੰਦਾ ਵੀ ਐਸੋਸੀਏਟਡ ਪ੍ਰੈਸ ਦਾ ਰਿਪੋਰਟਰ ਸੀ ਜੂਨ 84, ਪਰ ਐਸਾ ਇਹ ਹਿੰਦੂ ਤਵੀਆਂ ਦੇ ਡਰ ਦੇ ਥੱਲੇ, ਕਿਉਂਕਿ ਇਹਦੇ 'ਤੇ ਟਾਡਾ ਵੀ ਬਣਿਆ ਔਰ ਦੂਜਾ ਵੀ ਟਾਡਾ ਵੀ ਲੱਗਾ। ਹੁਣ ਉਹ ਇਹ ਕਹਿ ਰਿਹਾ, ਉਹਨੇ ਆਪਣੇ ਐਕਸ ਦੇ ਉੱਤੇ ਬ੍ਰਹਮ ਚੈਲਾਨੀ ਨੇ ਰਿਐਕਟ ਕੀਤਾ ਕਿ ਜੀ ਬੰਗਲਾਦੇਸ਼ 'ਚ ਇੱਕ ਐਸੀ ਸਰਕਾਰ ਹੈ ਜਿਹੜੀ ਹਿੰਸਕ ਭੀੜ ਦੇ ਦਮ 'ਤੇ ਚੱਲਦੀ ਹੈ। ਇਸ ਸਰਕਾਰ ਦੀ ਕੋਈ ਡੈਮੋਕ੍ਰੈਟਿਕ ਰੈਕਗਨੀਸ਼ਨ ਨਹੀਂ ਹੈ, ਇਸ ਲਈ ਉਹਨੂੰ ਕੋਈ ਹੱਕ ਹੀ ਨਹੀਂ ਹੈ ਕਿ ਉਹ ਸ਼ੇਖ ਹਸੀਨਾ ਦੀ ਐਕਸਟ੍ਰੈਡੀਸ਼ਨ ਦੀ ਮੰਗ ਕਰੇ। ਫਿਰ ਇਸੇ ਤਰ੍ਹਾਂ ਜਿਹੜਾ ਇਹਨਾਂ ਦਾ ਐਕਸ ਫੋਰਨ ਸੈਕਟਰੀ ਰਿਹਾ ਕਮਲ ਸਿੱਬਲ, ਉਹਨੇ ਲਿਖਿਆ ਕਿ ਭਾਰਤ ਸ਼ੇਖ ਹਸੀਨਾ ਨੂੰ ਐਕਸਟ੍ਰੈਡਾਈਟ ਨਹੀਂ ਕਰ ਸਕਦਾ। ਬੰਗਲਾਦੇਸ਼ ਨੇ ਭਾਰਤ ਤੋਂ ਇਹ ਜਿਹੜੀ ਮੰਗ ਕੀਤੀ ਹੈ ਇਹਦੇ ਪੋਲੀਟੀਕਲ ਰੀਜ਼ਨਸ ਨੇ, ਕਿਉਂਕਿ ਭਾਰਤ ਤੇ ਬੰਗਲਾਦੇਸ਼ ਦੇ ਵਿੱਚ ਐਕਸਟ੍ਰੈਡੀਸ਼ਨ ਟ੍ਰੀਟੀ ਹੈ, ਪਰ ਉਹਦੇ 'ਚ ਪੋਲੀਟੀਕਲ ਐਕਟਿਵਿਸਟ ਦੀ ਐਕਸਟ੍ਰੈਡੀਸ਼ਨ ਸ਼ਾਮਲ ਨਹੀਂ ਹੈ ਕਿ ਜੀ ਉਹਦੇ 'ਚ ਇੱਕ ਕਲੌਜ਼ ਹੈ ਜਿਹਦੇ ਥੱਲੇ ਅਸੀਂ ਗਿਗਲ ਆਊਟ ਹੋ ਸਕਦਾ ਹੈ। ਹੁਣ ਇਸੇ ਤਰ੍ਹਾਂ ਵਿਲਸਨ ਸੈਂਟਰ ਸਾਊਥ ਏਸ਼ੀਆ ਇੰਸਟੀਚਿਊਟ ਦਾ ਮਾਈਕਲ ਕੋਗਲਮੈਨ ਹੈ, ਉਹਨੇ ਕਿਹਾ ਕਿ ਜੀ ਇਹ ਕੋਈ ਵੱਡਾ ਮੁੱਦਾ ਨਹੀਂ ਹੈ ਜਿਹੜਾ ਬੰਗਲਾਦੇਸ਼ ਨੇ ਮੰਗੀ ਹੈ ਉਹਦੀ ਐਕਸਟ੍ਰੈਡੀਸ਼ਨ। ਭਾਰਤ ਨੂੰ ਵੀ ਪਤਾ ਹੈ ਵੀ ਇਸ ਕਿਸਮ ਦੀ ਮੰਗ ਕਦੇ ਨਾ ਕਦੇ ਆਏਗੀ, ਔਰ ਇਹ ਇੱਕ ਐਵੇਂ ਮਹਿਜ਼ ਫਾਰਮੈਲਿਟੀ ਹੈ। ਮੈਨੂੰ ਨਹੀਂ ਲੱਗਦਾ ਕਿ ਵੀ ਇਹਨਾਂ ਦੇ ਨਾਲ ਕੋਈ ਭਾਰਤ ਜਿਹੜਾ ਉਹ ਹਵਾਲੇ ਕਰ ਦੇਗਾ ਸ਼ੇਖ ਹਸੀਨਾ ਨੂੰ। ਔਰ ਇਸੇ ਤਰ੍ਹਾਂ ਯੂਨਾਈਟਿਡ ਨੇਸ਼ਨਸ 'ਚ ਡਿਪਲੋਮੈਟ ਰਹੇ ਦਲੀਪ ਸਿਨਹਾ ਨੇ PTI ਨੂੰ ਕਿਹਾ ਕਿ ਭਾਰਤ ਨੂੰ ਇਸ ਮਾਮਲੇ ਦੀ ਜਾਂਚ ਕਰਨੀ ਚਾਹੀਦੀ ਹੈ ਕਿ ਪਹਿਲਾਂ ਕਿ ਵੀ ਸ਼ੇਖ ਹਸੀਨਾ 'ਤੇ ਕਿਸ ਤਰ੍ਹਾਂ ਦੇ ਐਲੀਗੇਸ਼ਨ ਲੱਗੇ ਨੇ। ਔਰ ਉਹਨਾਂ ਨੇ ਕਿਹਾ ਕਿ ਵੀ ਉਹ ਪ੍ਰਧਾਨ ਮੰਤਰੀ ਹੋਣ ਦੇ ਨਾਤੇ ਲਾਅ ਐਂਡ ਆਰਡਰ ਔਰ ਦੂਸਰੇ ਦੇ ਲਈ ਜ਼ਿੰਮੇਵਾਰ ਸੀ, ਪਰ ਜੇ ਉਹਨੇ ਕੋਈ ਇਸ ਕਿਸਮ ਦੇ ਆਰਡਰ ਦਿੱਤੇ ਜਿਹਦੇ ਥੱਲੇ ਪੁਲਿਸ ਨੇ ਕੀਤਾ ਤਾਂ ਉਹਦੀ ਤਾਂ ਜ਼ਿੰਮੇਵਾਰੀ ਨਹੀਂ ਬਣਦੀ, ਕਿਉਂਕਿ ਇਹ ਇੱਕ ਪੋਲੀਟੀਕਲ ਪ੍ਰੋਵੀਜ਼ਨ ਦੇ ਥੱਲੇ ਜਿਹੜਾ ਹੈ ਇਸ ਦੀ ਐਕਸੈਪਸ਼ਨ ਬਣ ਜਾਂਦੀ ਹੈ। ਸੋ ਇਸੇ ਤਰ੍ਹਾਂ ਜਿਹੜਾ ਇਕੱਲਾ ਇਹੀ ਨਹੀਂ ਹੈ ਕਿ ਬੰਗਲਾਦੇਸ਼ ਇਵੇਂ ਇਹਨਾਂ ਨੂੰ ਮੰਗ ਕੀਤੀ ਹੈ। ਹੁਣ ਉਹਨਾਂ ਦੀ ਇੰਟਰਿਮ ਗਵਰਨਮੈਂਟ ਦੇ ਵਿੱਚ ਮਹਿਫੂਜ਼ ਆਲਮ ਇੱਕ ਐਡਵਾਈਜ਼ਰ ਹੈ, ਉਹਨੇ ਪਿਛਲੇ ਦਿਨਾਂ ਦੇ ਵਿੱਚ ਜਿਹੜਾ ਬੰਗਲਾਦੇਸ਼ ਦਾ ਨਕਸ਼ਾ ਬਣਾਇਆ ਗ੍ਰੇਟਰ ਬੰਗਲਾਦੇਸ਼, ਉਹਦੇ ਵਿੱਚ ਤ੍ਰਿਪੁਰਾ, ਵੈਸਟ ਬੰਗਾਲ ਤੇ ਅਸਾਮ ਜਿਹੜੀਆਂ ਭਾਰਤ ਦੀਆਂ 3 ਸਟੇਟਾਂ ਨੇ ਇਹਨਾਂ ਨੂੰ ਵੀ ਬੰਗਲਾਦੇਸ਼ ਦਾ ਹਿੱਸਾ ਦੱਸਿਆ। ਬੜੀਆਂ ਚੀਕਾਂ ਮਾਰੀਆਂ ਉਹਨਾਂ ਨੇ ਕਿ ਵੀ ਉਹਨਾਂ ਨੇ ਕਿਹਾ ਜੀ ਤੁਸੀਂ ਗ੍ਰੇਟਰ ਇੰਡੀਆ ਤੇ ਜੋ ਮਰਜ਼ੀ ਬਣਾਏ ਜਾਓ, ਇਹ ਹੈ ਹੀ ਬੰਗਲਾਦੇਸ਼ ਦਾ, ਬੰਗਾਲ ਦਾ ਹਿੱਸਾ ਸੀ ਜਿਹਨੂੰ ਤੁਸੀਂ ਜਿਹੜਾ ਉਹ ਇਹਨਾਂ ਤੇ ਕਬਜ਼ਾ ਕੀਤਾ ਹੋਇਆ। ਸੋ ਮਤਲਬ ਗੱਲ ਇਹ ਨਹੀਂ ਹੈ ਕਿ ਵੀ ਉਹ ਨਕਸ਼ਾ ਲਾਉਣ ਨਾਲ ਕੋਈ ਉਹਨਾਂ ਦੀਆਂ ਸਟੇਟਾਂ ਬਣ ਜਾਣਗੀਆਂ, ਪਰ ਇਹ ਹੈ ਡਿਫਾਇੰਸ। ਇੱਕ ਛੋਟਾ ਜਿਹਾ ਮੁਲਕ ਜਿਹੜਾ ਹੈ ਜਿਹਨੂੰ ਇਹ ਸਮਝਦੇ ਸੀ ਕਿ ਜੀ ਦੇਖੋ ਅਸੀਂ ਕ੍ਰੀਏਟ ਕੀਤਾ, ਇਹਨੂੰ ਸਮਝਦੇ ਸੀ ਵੀ ਪਾਕਿਸਤਾਨ ਅਸੀਂ ਤੋੜਤਾ, ਬੰਗਲਾਦੇਸ਼ ਸਾਡੇ ਇੱਕ ਸੂਬੇ ਵਾਂਗ ਹੈ ਸਾਡੇ, ਇਹ ਨਹੀਂ ਹੈ। ਇਹ ਹੈ ਬੰਗਾਲੀ ਗੈਰਤਮੰਦ ਹੈ ਔਰ
ਇਹ ਬੰਗਲਾਦੇਸ਼ ਦੇ ਲੋਕ ਦੱਸ ਰਹੇ ਨੇ ਕਿ ਭਾਈ ਹਾਲਾਂ ਵਪਾਰ ਵਾਈਜ਼ ਦੂਜਾ ਸਫਰਿੰਗ ਵੀ ਹੋਏਗੀ ਬੰਗਲਾਦੇਸ਼ 'ਚ, ਕਿਉਂਕਿ ਗੁਆਂਢੀ ਤੋਂ ਕੋਈ ਚੀਜ਼ ਲੈਣੀ ਜਾਂ ਦੂਜੋ ਲੈਣੀ ਪਾਕਿਸਤਾਨ ਤਾਂ 1000 ਮੀਲ ਦੂਰ ਹੈ ਸਮੁੰਦਰ ਰਾਹੀਂ ਕਿ, ਪਰ ਤੁਸੀਂ ਆਪਣੀ ਗੈਰਤ ਔਰ ਅਣਖ ਨਾਲ ਸਮਝੌਤਾ ਨਹੀਂ ਕਰਦੇ। ਇਹ ਬੰਗਲਾਦੇਸ਼ ਨੇ ਇੱਕ ਵਾਰ ਫਿਰ ਦੱਸ ਦਿੱਤਾ ਹੈ। ਜੀ ਡਾਕਟਰ ਸਾਹਿਬ ਤੁਹਾਡਾ ਬਹੁਤ ਬਹੁਤ ਧੰਨਵਾਦ। ਸੋ ਅਥਲਨ ਬ੍ਰੇਕ ਵਿਊਅਰਸ ਤੁਸੀਂ ਕਿਤੇ ਨਹੀਂ ਜਾਣਾ, ਮਿਲਦੇ ਆ ਆਫਟਰ ਦਿਸ ਸ਼ਾਰਟ ਬ੍ਰੇਕ।